ਹਿੰਦੂਤਵਾ ਜਿਹੜਾ ਸਭ ਤੋਂ ਵੱਡਾ ਡੇਂਜਰ ਬਣ ਕੇ ਇਸ ਵੇਲੇ ਦੁਨੀਆ ਦੇ ਸਾਹਮਣੇ ਖੜਾ ਹੈ ਔਰ ਜੋ ਕੁਝ 1 ਬਿਲੀਅਨ 400 ਮਿਲੀਅਨ ਲੋਕਾਂ ਦੇ ਨਾਲ ਵਾਪਰ ਰਿਹਾ ਹੈ ਔਰ ਜੋ ਵਾਪਰਨ ਜਾ ਰਿਹਾ ਹੈ ਉਹ ਨਾਜ਼ੀਆਂ ਦੇ ਜ਼ੁਲਮਾਂ ਨੂੰ ਪਿੱਛੇ ਛੱਡ ਜਾਏਗਾ। ਔਰ ਇਸ ਸਭ ਦੇ ਚੱਲਦੇ ਆ ਹੁਣ ਉਹਨਾਂ ਨੇ ਜੇਕੇ ਐਡਮਿਨਿਸਟ੍ਰੇਸ਼ਨ ਨੇ ਕਿਹਾ ਜੀ ਠੀਕ ਹੈ ਇਹਨੂੰ ਅਸੀਂ ਮੈਜਿਸਟਰੀਅਲ ਇਨਕੁਆਇਰੀ ਆਰਡਰ ਕਰ ਦਿੱਤੀ ਹੈ। ਡੈਡ ਬਾਡੀਜ਼ ਮਾਰ ਕੇ ਫੈਮਿਲੀਜ਼ ਨੂੰ ਬਾਡੀਜ਼ ਵੀ ਨਹੀਂ ਦਿੱਤੀਆਂ ਗਈਆਂ ਔਰ ਉਹ ਹੁਣ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਐਕਸਿਊਮ ਕਰੋ, ਇਹਨੂੰ ਜਿਹੜਾ ਉਹ ਵਾਪਸ ਉੱਥੋਂ ਕਬਰਾਂ ਚੋਂ ਕੱਢ ਕੇ ਹੁਣ ਉਹਨਾਂ ਨੂੰ ਦੇਣ ਦੀ ਕਿ ਉੱਥੇ ਰਾਮ ਇਹਨੇ ਮਾਧਵ ਨੇ ਕਿਹਾ ਪਾਕਿਸਤਾਨ ਇਜ਼ ਹੈਡੇਕ ਫॉर एंटायर वर्ल्ड हैज़ फुटप्रिंट्स ऑफ ऑल टैरर अटैक्स राम माधव। टैरर डे ਦੇ ਉੱਤੇ ਸਭ ਤੋਂ ਵੱਡੀ ਦੁਨੀਆ ਦੀ ਇਸ ਵੇਲੇ ਜਿਹੜੀ ਟੈਰਰਿਸਟ ਆਰਗੇਨਾਈਜੇਸ਼ਨ ਹੈ RSS ਉਹਦਾ ਆਈਡੀਆਲੋਗ ਵਾਸ਼ਿੰਗਟਨ DC ਦੀ ਧਰਤੀ ਤੇ ਖਲੋ ਕੇ ਕਹਿ ਰਿਹਾ ਹੈ ਕਿ ਪਾਕਿਸਤਾਨ ਦੁਨੀਆ ਦੇ ਲਈ ਵੱਡੀ ਸਿਰਦਰਦੀ ਹੈ ਕਿਉਂਕਿ ਦੁਨੀਆ 'ਚ ਜਿੱਥੇ ਵੀ ਕੋਈ ਦਹਿਸ਼ਤਗਰਦੀ ਦੀ ਘਟਨਾ ਵਾਪਰਦੀ ਹੈ ਉਹਦੇ ਫੁੱਟਪ੍ਰਿੰਟਸ ਉੱਥੇ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਹਿੰਦੂ ਤਵੀਆਂ ਵੱਲੋਂ ਦੁਨੀਆ ਦੇ ਹਰ ਮੰਚ ਤੇ ਪਾਕਿਸਤਾਨ ਦੇ ਖਿਲਾਫ ਧੂਆਂਧਾਰ ਪ੍ਰੋਪੇਗੈਂਡਾ ਜਿਹੜਾ ਬਰਾਬਰ ਜਾਰੀ ਹੈ। ਸੋ RSS ਦੇ ਆਈਡੀਓਲੋਗ ਰਾਮ ਮਾਧਵ ਅੱਜ ਕੱਲ੍ਹ ਜਿਹੜੇ ਅਮਰੀਕਾ ਦੇ ਦੌਰੇ ਤੇ ਹਨ। ਸੋ ਵਾਸ਼ਿੰਗਟਨ DC ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਰਾਮ ਮਾਧਵ ਨੇ ਕਿਹਾ ਹੈ ਕਿ ਪਾਕਿਸਤਾਨ ਭਾਰਤ ਲਈ ਨਹੀਂ ਕੁੱਲ ਦੁਨੀਆ ਲਈ ਵੱਡੀ ਸਿਰਦਰਦੀ ਹੈ। ਸੋ ਦੁਨੀਆ ਵਿੱਚ ਹੋਣ ਵਾਲੀ ਜਿਹੜੀ ਹਰ ਦਹਿਸ਼ਤਗਰਦ ਜਿਹੜੀ ਘਟਨਾ ਦੇ ਫੁੱਟਪ੍ਰਿੰਟ ਜਿਹੜੇ ਨੇ ਉਹ ਪਾਕਿਸਤਾਨ ਤੋਂ ਹੀ ਸ਼ੁਰੂ ਹੁੰਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬਹੁਤ ਵਾਰ ਐਕਸਪ੍ਰੈਸ਼ਨਸ ਤਾਂ ਆਪਣੀ ਥਾਂ ਤੇ ਨੇ ਪਰ ਜਿਹਨੂੰ ਕਹੋ ਵੀ ਅੱਡੀ ਗੱਡ ਕੇ ਹਿੰਦੂ ਤਵੀਆਂ ਨੇ ਦੁਨੀਆ ਨੂੰ ਉੱਲੂ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ ਔਰ ਇੱਕ ਤਬਕਾ ਦੁਨੀਆ ਦਾ ਇੱਕ ਹਿੱਸਾ ਆਪਣੇ ਵੈਸਟਡ ਇੰਟਰਸਟ ਕਰਕੇ ਉੱਲੂ ਬਣ ਵੀ ਰਿਹਾ। ਇਹ ਨਹੀਂ ਹੈ ਵੀ ਉੱਲੂ ਬਣ ਰਿਹਾ, ਕਈ ਵਾਰ ਉਹ ਆਪ ਹੀ ਦੱਸ ਰਹੇ ਨੇ ਜੀ ਸਾਡੀ ਵਿਜ਼ਨ ਸਟੇਟ ਹੈ, ਸਾਨੂੰ ਲੈਟਰਲ ਨਜ਼ਰ ਨਹੀਂ ਆਉਂਦਾ, ਹਾਲਾਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਹੁੰਦਾ ਹੈ। ਇੱਕ ਉੱਲੂ ਬਣਾਏ ਜਾ ਰਹੇ ਹੁੰਦੇ ਨੇ, ਖੁਦ ਜਾਣ ਬੁੱਝ ਕੇ ਉੱਲੂ ਬਣੇ ਹੁੰਦੇ ਨੇ ਔਰ ਉਹਦੇ 'ਚ ਭਾਰਤ ਦੇ ਹਿੰਦੂ ਤਵੀ ਹਾਕਮਾਂ ਦੀ ਦਹਿਸ਼ਤਗਰਦੀ ਦੀ ਵਿਚਾਰਧਾਰਾ ਵਿਕ ਰਹੀ ਹੈ। ਹਿੰਦੂਤਵਾ ਜਿਹੜਾ ਸਭ ਤੋਂ ਵੱਡਾ ਡੇਂਜਰ ਬਣ ਕੇ ਇਸ ਵੇਲੇ ਦੁਨੀਆ ਦੇ ਸਾਹਮਣੇ ਖੜਾ ਹੈ ਔਰ ਜੋ ਕੁਝ 1 ਬਿਲੀਅਨ 400 ਮਿਲੀਅਨ ਲੋਕਾਂ ਦੇ ਨਾਲ ਵਾਪਰ ਰਿਹਾ ਹੈ ਔਰ ਜੋ ਵਾਪਰਨ ਜਾ ਰਿਹਾ ਹੈ ਉਹ ਨਾਜ਼ੀਆਂ ਦੇ ਜ਼ੁਲਮਾਂ ਨੂੰ ਪਿੱਛੇ ਛੱਡ ਜਾਏਗਾ। ਲੇਕਿਨ ਅਨਫੋਰਚੂਨੇਟਲੀ ਜਿਵੇਂ ਜੋ ਨਾਜ਼ੀਆਂ ਨੇ 20ਵਿਆਂ ਦੇ ਅਖੀਰ 'ਚ 1920ਵਿਆਂ ਦੇ ਸ਼ੁਰੂ ਕੀਤਾ ਸੀ, ਇਹਦੇ ਬਾਵਜੂਦ ਕੁਝ ਜਿਹੜੇ ਮਰਮੀ ਲੋਕ ਸੀ ਜਿਹੜੇ ਉਸ ਦਰਦ ਨੂੰ ਪਛਾਣਦੇ ਸੀ, ਜਿਹੜੇ ਆਵਾਜ਼ ਚੁੱਕਣ ਦੀ ਵੀ ਕੋਸ਼ਿਸ਼ ਕਰਦੇ ਸੀ, ਪਰ ਉਦੋਂ ਵੀ ਈਵਨ ਅਮਰੀਕਨ ਪ੍ਰੈਜ਼ੀਡੈਂਟ ਰੂਜ਼ਾਵੈਲਟ 30s ਦੇ ਵਿੱਚ ਇਹ ਮੰਨਣ ਤੋਂ ਇਨਕਾਰੀ ਸੀ ਕਿ ਵੀ ਉੱਥੇ ਕੀ ਚੱਲ ਰਿਹਾ। ਔਰ ਜਦੋਂ ਉਹਨਾਂ ਦੇ ਕੁਝ ਜਿਹੜੇ ਡੈਲੀਗੇਸ਼ਨ ਮਿਲੇ ਉਹਨਾਂ ਨੂੰ ਦੱਸਿਆ ਜੀ ਹਿਟਲਰ ਉਹਨੇ ਕਿਹਾ ਜੀ ਦੇਖੋ ਅਸੀਂ ਆਪਣੀ ਇੰਟੈਲੀਜੈਂਸ ਤੋਂ ਜੋ ਪਤਾ ਕਰਵਾਇਆ ਉੱਥੇ ਤਾਂ ਜਰਮਨ ਬੜੀ ਤੇਜ਼ੀ ਨਾਲ ਆਰਥਿਕ ਤਰੱਕੀ ਕਰ ਰਿਹਾ ਹੈ, ਟ੍ਰੇਨਸ ਵੇੜੇ ਸਿਰ ਆ ਰਹੀਆਂ, ਚਰਚ ਭਰੇ ਹੋਏ ਨੇ, ਹਰ ਚੀਜ਼ ਬੜੀ ਸਮੂਥ ਨਾਰਮਲ ਹੈ, ਨੇਸ਼ਨ ਦੇ ਵਿੱਚ ਐਂਥੂਜ਼ੀਆਜ਼ਮ ਹੈ। ਤੁਹਾਡਾ ਐਵੇਂ ਮਹਿਜ਼ ਪ੍ਰੋਪੇਗੈਂਡਾ ਹੈ। ਇਹੀ ਅੱਜ ਜਦੋਂ ਜਿਸ ਅੰਦਾਜ਼ ਦੇ ਵਿੱਚ ਹਿੰਦੂ ਤਵੀ ਇੱਕ ਪਾਸੇ ਉਹਨਾਂ ਦੇ ਜ਼ੁਲਮਾਂ ਦੀ ਕਹਾਣੀ, ਉਹ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਸ਼ਮੀਰ ਦੇ ਵਿੱਚ ਹੁਣ ਕਿਸ ਕਿਸਮ ਦਾ ਉਹਨਾਂ ਨੇ ਇੱਕ ਸਫਲ ਕਾਰੋਬਾਰੀ ਜਿਹੜੇ ਨੇ ਉਹ ਘਰ ਦੇ ਵਿੱਚ ਇਹਨਾਂ ਦੇ ਨਾਲ ਇੱਕ ਹੋਰ ਉਹਨਾਂ ਨੂੰ ਕਿਵੇਂ ਝੂਠਾ ਐਨਕਾਊਂਟਰ ਬਣਾ ਕੇ ਇਹ ਕਹਿ ਕੇ ਕਿ ਜੀ 4 ਮਾਰੇ ਗਏ, ਇੱਕ ਪਾਕਿਸਤਾਨ ਤੋਂ ਆਇਆ ਸੀ ਔਰ ਉਹਨਾਂ ਨੂੰ ਜਾ ਕੇ ਦੂਰ ਦੁਰਾਡੇ ਉਹਨਾਂ ਦੇ ਘਰਾਂ ਤੋਂ ਦਫਨਾ ਵੀ ਦਿੱਤਾ। ਲੋਕਾਂ ਦੇ ਵਿੱਚ ਜਦੋਂ ਗੁੱਸਾ ਉਭਰਿਆ ਔਰ ਧਰਨੇ ਤੇ ਮਹਿਬੂਬਾ ਵੀ ਬੈਠੀ, ਅੱਜ ਉਮਰ ਅਬਦੁੱਲਾ ਬੈਠਾ, ਲੋਕ ਬਾਹਰ ਸੜਕਾਂ ਤੇ ਨਿਕਲੇ, ਇੱਕ ਸਿੱਖ ਨੌਜਵਾਨ ਵੀ ਜਿਹਨੂੰ ਹਾਲਾਂਕਿ ਗ੍ਰਿਫਤਾਰ ਵੀ ਕੀਤਾ ਔਰ ਉਹਨੂੰ ਹੁਣ ਤਾਂ ਰਿਹਾ ਕਰ ਦਿੱਤਾ। ਇਹ ਇੱਕ ਪ੍ਰੈਸ਼ਰ ਬਿਲਟ ਹੋਇਆ, ਹੁਣ ਹੋ ਗਿਆ। ਉਹਨਾਂ ਨੇ ਕਿਹਾ ਜੀ ਪਾਕਿਸਤਾਨ ਚੌਥਾ ਤਾਂ ਬੰਦਾ ਹੀ ਕੋਈ ਨਹੀਂ ਸੀ ਔਰ ਜਿਹੜੇ ਨੇ ਉਹ ਇੱਕ ਰਿਸਪੈਕਟੇਬਲ ਲੋਕ ਜਿਹੜੇ ਸਫਲ ਕਾਰੋਬਾਰੀ, ਇੱਕ ਉਹ ਜਿਹਦਾ ਮੁੰਡਾ ਮਾਰਿਆ ਉਹ ਬਾਪ ਹੈ ਜਿਹਨੂੰ ਆਲਰੇਡੀ ਆਨਰ ਕੀਤਾ ਗਿਆ ਸੀ ਉਹਨਾਂ ਵੱਲੋਂ ਕਿਉਂਕਿ ਉਹਨੇ ਜਿਹੜਾ ਕਸ਼ਮੀਰੀ ਆਜ਼ਾਦੀ ਪਸੰਦਾਂ ਦੇ ਉੱਤੇ ਗੋਲੀ ਚਲਾ ਕੇ ਉਹਨਾਂ ਨੂੰ ਮਾਰਿਆ ਸੀ ਕਿ ਇਹ ਬਹਾਦਰ ਉਹਦਾ ਮੁੰਡਾ ਮਾਰਤਾ। ਉਹਨੇ ਕਿਹਾ ਜੀ ਪਹਿਲਾਂ ਮੇਰੇ ਤੇ ਗੋਲੀਆਂ ਚੱਲੀਆਂ ਕਿ ਜੀ ਮੈਂ ਮਾਰਿਆ ਕਸ਼ਮੀਰੀ ਨੂੰ ਜਿਹੜੇ ਆਜ਼ਾਦੀ ਲਈ ਲੜਦੇ ਨੇ, ਹੁਣ ਮੇਰਾ ਮੁੰਡਾ ਇਹਨਾਂ ਨੇ ਹਕੂਮਤ ਨੇ ਮਾਰ ਦਿੱਤਾ, ਝੂਠਾ। ਔਰ ਇਸ ਸਭ ਦੇ ਚੱਲਦੇ ਆ ਹੁਣ ਉਹਨਾਂ ਨੇ ਜੇਕੇ ਐਡਮਿਨਿਸਟ੍ਰੇਸ਼ਨ ਨੇ ਕਿਹਾ ਜੀ ਠੀਕ ਹੈ ਇਹਨੂੰ ਅਸੀਂ ਮੈਜਿਸਟਰੀਅਲ ਇਨਕੁਆਇਰੀ ਆਰਡਰ ਕਰ ਦਿੱਤੀ ਹੈ। ਡੈਡ ਬਾਡੀਜ਼ ਮਾਰ ਕੇ
ਫੈਮਿਲੀਜ਼ ਨੂੰ ਬਾਡੀਜ਼ ਵੀ ਨਹੀਂ ਦਿੱਤੀਆਂ ਗਈਆਂ ਔਰ ਉਹ ਹੁਣ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਐਕਸਿਊਮ ਕਰੋ, ਇਹਨੂੰ ਜਿਹੜਾ ਉਹ ਵਾਪਸ ਉੱਥੋਂ ਕਬਰਾਂ ਚੋਂ ਕੱਢ ਕੇ ਹੁਣ ਉਹਨਾਂ ਨੂੰ ਦੇਣ ਦੀ। ਹੁਣ ਇੱਕ ਪਾਸੇ ਤਾਂ ਜ਼ੁਲਮ ਦੀ ਔਰ ਹਿੰਦੂ ਤਵੀ ਟੈਰਰ ਦੀ ਜੋ ਯੂਪੀ ਔਰ ਬਾਕੀ ਥਾਵਾਂ ਤੇ ਚੱਲ ਰਿਹਾ, ਗੁੜਗਾਵਾਂ ਦਾ ਅਸੀਂ ਕੱਲ ਜ਼ਿਕਰ ਕੀਤਾ ਸੀ, ਸਾਡਾ ਉਹ ਸੈਗਮੈਂਟ ਕਾਫੀ ਪਪੂਲਰ ਹੋਇਆ ਹੈ, ਬਹੁਤ ਸਾਰੇ ਉਹਦੇ ਤੇ ਕਾਮੈਂਟ ਨੇ ਕਿ ਭਾਈ ਕਿਵੇਂ ਗੁੜਗਾਵਾਂ ਦੇ ਵਿੱਚ ਜੁਮੇ ਦੀ ਨਮਾਜ਼ ਕਿਤੇ ਵੀ ਪਬਲਿਕ ਥਾਂ ਤੇ ਜਿਹੜੇ ਈਵਨ ਐਡਮਿਨਿਸਟ੍ਰੇਸ਼ਨ ਨੇ ਵੀ ਡੈਜ਼ਿਗਨੇਟ ਏਰੀਆ ਕੀਤੇ, ਹਿੰਦੂ ਵੀ ਭੀੜਾਂ ਉੱਥੇ ਪਹੁੰਚ ਜਾਂਦੀਆਂ ਨੇ ਔਰ ਕਰਨ ਨਹੀਂ ਦਿੰਦੀਆਂ। ਔਰ ਸਿੱਖਾਂ ਦੇ 5 ਗੁਰਦੁਆਰੇ ਨੇ ਗੁੜਗਾਵਾਂ 'ਚ, ਉਹਨਾਂ ਨੇ ਕਿਹਾ ਕਿ ਜੀ ਸਾਡੇ ਗੁਰੂ ਦੇ ਦਰਵਾਜ਼ੇ ਤਾਂ ਵੈਸੇ ਹੀ ਖੁੱਲੇ ਹੁੰਦੇ ਨੇ, ਗੁਰਦੁਆਰੇ ਦੇ ਦਰਵਾਜ਼ੇ ਬੰਦ ਨਹੀਂ ਹੁੰਦੇ, ਪਰ ਕਿਉਂਕਿ ਜੁਮੇ ਦੀ ਨਮਾਜ਼ ਜਿਵੇਂ ਈਦਗਾਹ ਖੁੱਲੇ 'ਚ ਪੜ੍ਹੀ ਜਾਂਦੀ ਹੈ, ਉਹਨਾਂ ਗੁਰਦੁਆਰਿਆਂ ਦੇ ਕੋਲ ਆਪਣੇ ਖੁੱਲੇ ਸਪੇਸ ਵੀ ਨੇ ਕਿ ਭਾਈ ਤੁਸੀਂ ਇੱਥੇ ਉਹ ਨਮਾਜ਼ ਅਦਾ ਕਰ ਸਕਦੇ। ਸੋ ਇਸ ਹੱਦ ਤੱਕ ਇਨਟੋਲਰੈਂਟ ਨਾਜ਼ੀਆਂ ਵਾਲੀ ਲਾਈਨ ਨੂੰ ਫੋਲੋ ਕਰ ਰਹੇ। ਲੇਕਿਨ ਇੰਟਰਨੈਸ਼ਨਲੀ ਕਿਵੇਂ ਅਸੀਂ ਮੋਦੀ ਦਾ ਜ਼ਿਕਰ ਕੀਤਾ ਕਿ ਉਹ ਸਿਡਨੀ ਡਾਇਲੋਗ ਦੇ ਵਿੱਚ ਇੰਡੀਵਿਜੂਅਲ ਫਰੀडम्स ਦੇ ਅਸੀਂ ਹਾਫਜ਼ ਹੈ, ਅਸੀਂ ਡੈਮੋਕ੍ਰੇਸੀ ਹੈ। ਔਰ ਇੱਧਰ ਵੀ ਬਾਹਰ ਉਹਨਾਂ ਨੇ ਕਿਉਂਕਿ ਆਰਐਸਐਸ ਦੀਆਂ ਪੁਰਾਣੀਆਂ ਟਾਈਜ਼ ਰਹੀਆਂ ਨੇ, ਹੁਣ ਤੱਕ ਇਹ ਕੁਝ ਸਾਹਮਣੇ ਆਉਂਦਾ ਹੈ। ਐਵੇਂ ਨਹੀਂ ਉਹ ਤੁਲਸੀ ਗੈਫਰਡ ਜਿਹਨੂੰ ਜਿਹੜੀ ਕਾਂਗਰਸ ਵੂਮਨ ਇਹਨਾਂ ਨੇ ਬਣਾਈ ਕਿ ਜੀ ਪਹਿਲੀ ਗੋਰੀ ਜਿਹੜੀ ਹਿੰਦੂ ਧਰਮ 'ਚ ਆਈ, ਜਿਹਨੇ ਗੀਤਾ ਤੇ ਹੱਥ ਰੱਖ ਕੇ ਸਹੁੰ ਚੁੱਕੀ, ਉਹ ਅਸਲ 'ਚ ਆਰਐਸਐਸ ਨੇ ਬਿਗਨਿੰਗ ਤੋਂ ਹੀ ਉਹਨੂੰ ਫਾਈਨੈਂਸ ਔਰ ਨਰਚਰ ਕੀਤਾ। ਜਦੋਂ ਉਹਦੇ ਸਾਧਨ ਬਾਅਦ 'ਚ ਸਾਹਮਣੇ ਆਏ ਕਿ ਆਰਐਸਐਸ ਫੰਡਿੰਗ ਦੇ, ਹੁਣ ਈਵਨ ਅਮਰੀਕਨ ਪ੍ਰੈਜ਼ੀਡੈਂਟ ਦੀ ਪ੍ਰਾਇਮਰੀ 'ਚ ਵੀ ਉਹਨੇ ਰਨ ਕੀਤਾ ਔਰ ਹੁਣ ਵੀ ਉਹਦਾ ਨਾਂ ਉਹ ਇੱਧਰ ਉੱਧਰ ਇਸਤੇਮਾਲ ਕਰਦੇ ਨੇ ਜੀ। ਇਹ ਸਾਰੇ ਦਾ ਇਹ ਉਸ ਪੀਰੀਅਡ ਤੋਂ ਵੀ ਪਹਿਲਾਂ ਦੇ ਜਿਹੜੇ ਵਿਦਨ ਅਮਰੀਕਾ ਵੀ ਕੂਕਲੈਕਸ ਕਲੈਨ ਦਾ ਨਵੇਂ ਅਵਤਾਰ ਜਿਹੜੀਆਂ ਇਹਨਾਂ ਦੀਆਂ ਰੇਸਿਸਟ ਆਰਗੇਨਾਈਜੇਸ਼ਨਸ ਔਰ ਅਨਫੋਰਚੂਨੇਟਲੀ ਟਰੰਪ ਦਾ ਇੱਕ ਜਿਹੜਾ ਹਿੱਸਾ ਸੀ ਉਸ ਦੇ ਸਪੋਰਟਰਸ ਦਾ, ਉਹ ਐਕਸਟ੍ਰੀਮ, ਉਹਨਾਂ ਦੇ ਨਾਲ ਉਹਨਾਂ ਨੇ ਆਪਣਾ ਟਾਈ ਅਪ ਕੀਤਾ ਹੋਇਆ ਸੀ। ਇਹੀ ਕਾਰਨ ਹੈ ਕਿ ਹਿੰਦੂ ਫਾਊਂਡੇਸ਼ਨ ਅਮਰੀਕਾ ਦੀ ਉਹ ਟਰੰਪ ਨੂੰ ਮਿਲੀਅਨਸ ਆਫ ਡਾਲਰਸ ਵੀ ਇਕੱਠੇ ਕਰਕੇ ਦੇ ਰਹੇ ਨੇ। ਦਿੱਲੀ 'ਚ ਵੀ ਉਹਦਾ ਜਨਮ ਦਿਨ ਮਨਾਉਂਦੇ ਆ ਟਰੰਪ ਦਾ, ਉਹਦੇ ਮੂੰਹ 'ਚ ਕੇਕ ਪਾ ਰਹੇ ਨੇ। ਹੁਣ ਇਹਨਾਂ ਸਾਰਿਆਂ ਨੂੰ ਕਿਉਂਕਿ ਇਹ ਜਿਹੜਾ ਬਿਹਾਈਂਡ ਦਾ ਸੀਨ ਇਹ ਲੌਬੀ ਚੱਲ ਰਹੀ ਹੁੰਦੀ ਹੈ, ਇਹਦਾ ਇੱਕ ਆਪਣਾ ਪੈਟਰਨ ਹੁੰਦਾ ਔਰ ਇਹ ਬਹੁਤਿਆਂ ਨੂੰ ਨਜ਼ਰ ਨਹੀਂ ਆ ਰਹੀ ਹੁੰਦੀ। ਔਰ ਸਾਡਾ ਤਾਂ ਮੈਂ ਜਿਵੇਂ ਅਸੀਂ ਅੱਜ ਬਿਗਨਿੰਗ 'ਚ ਵੀ ਇਹ ਕਿਹਾ ਸੀ ਕਿ ਸਾਡਾ ਵੱਡਾ ਹਿੱਸਾ ਤਾਂ ਸੋਸ਼ਲ ਮੀਡੀਆ ਤੇ ਹੀ ਲੜ ਲੁੜ ਕੇ ਹੰਬ ਜਾਂਦਾ ਤੇ ਜਾ ਕੇ ਘਰੀ ਸੌ ਜਾਂਦੇ ਨੇ। ਫਿਰ ਅਗਲੇ ਦਿਨ ਦੇਖਦੇ ਨੇ ਕਿ ਸੋਸ਼ਲ ਮੀਡੀਆ ਤੇ ਜੋ ਅਸੀਂ ਪਾਇਆ ਸੀ ਉਹਦੀਆਂ ਕਿੰਨੀਆਂ ਲਾਈਕਸ ਹੋਈਆਂ। ਪਰ ਜੋ ਬਿਹਾਈਂਡ ਦਾ ਕਰਟਨ ਜਿਸ ਕਿਸਮ ਦੇ ਲਿੰਕ ਦੂਜੇ ਤੀਜੇ ਚੱਲ ਰਹੇ ਨੇ, ਇੱਥੇ ਉਹਨਾਂ ਨੇ ਆਪਣੀ ਗੁਜਰਾਤੀ ਕਮਿਊਨਿਟੀ ਨੂੰ ਅੱਗੇ ਲਾ ਕੇ ਵਿਦਨ ਇੰਡੀਆ ਵੀ ਯੂਨੀਵਰਸਿਟੀਆਂ ਦੇ ਵਿੱਚ ਹਿੰਦੂ ਫਾਊਂਡੇਸ਼ਨ, ਸਟੂਡੈਂਟ ਫਾਊਂਡੇਸ਼ਨ, ਯੋਗਾ ਕਲਾਸਿਸ, ਔਰ ਉਹਦੇ ਲਈ ਉਹਨਾਂ ਨੇ ਇਹ ਯੋਗਾ ਦੇ ਜਿਹੜੇ ਸੋ ਕਾਲਡ ਸਵਾਮੀ ਨੇ, ਸ਼੍ਰੀ ਰਵੀ ਸ਼ੰਕਰ, ਰਾਮਦੇਵ, ਔਰ ਇੱਕ ਸਾਊਥ ਦਾ ਬੜਾ ਕਨਿੰਗ ਜਿਹਾ ਉਹਦੇ ਮੂੰਹ ਦੇ ਉੱਤੇ ਹੀ ਜਿਹੜਾ ਫੁੱਟੇ ਮੂੰਹ ਲਿਖਿਆ ਹੋਇਆ ਹੈ ਸਤਿਗੁਰੂ ਵਾਸਦੇਵਾ ਕੇ ਕੀ ਬਣ ਕੇ ਬਣਿਆ ਹੁੰਦਾ ਹੈ, ਇੱਥੋਂ ਮੈਸੇਚੂਸਟਸ ਦਾ ਪੜ੍ਹਿਆ, ਉਹ ਬਹੁਤ ਖਤਰਨਾਕ। ਉਹ ਜਦੋਂ ਕਈ ਵਾਰੀ ਤੁਹਾਨੂੰ ਬੜੀ ਧਿਆਨ ਨਾਲ ਅੰਗਰੇਜ਼ੀ ਬੋਲਦਾ, ਬੜੇ ਧਿਆਨ ਨਾਲ ਦੇਖਣਾ ਪੈਂਦਾ ਕਿ ਵੀ ਇਹ ਕੀ ਕਹਿ ਰਿਹਾ। ਇਹ ਤਾਂ ਹੁਣ ਉਹਨੂੰ ਪਤਾ ਨਹੀਂ ਕਿਵੇਂ ਉੱਥੇ ਹੋਲਾ ਮਹੱਲਾ ਅਨੰਦਪੁਰ ਸਾਹਿਬ ਵੀ ਸੱਦ ਲਿਆ ਇਹਨਾਂ ਨੇ, ਉਹ ਨਿਹੰਗ ਸਿੰਘਾਂ ਦੇ ਉੱਤੇ ਕਰ ਰਿਹਾ, ਉਹਦੀ ਬੜੀ ਜ਼ਬਰਦਸਤ ਪ੍ਰੈਜੈਂਟੇਸ਼ਨ। ਹਾਲਾਂ ਉਹ ਆਪਣੇ ਢੰਗ ਨਾਲ ਉਹਨੂੰ ਜਸਟੀਫਾਈ ਨਹੀਂ ਕਰ ਰਿਹਾ ਹੈ, ਉਹ ਦੱਸ ਰਿਹਾ, ਉਹ ਕਹਿੰਦਾ ਵੀ ਦੇ ਆਰ ਕੈਪਚਰਡ ਇਨ ਟਾਈਮ, ਕਿ ਜੀ ਇਹ ਉਹੀ 3 ਸਦੀਆਂ ਪੁਰਾਣੀਆਂ ਆਪਣੀਆਂ ਉਹਨਾਂ ਨੇ ਰਵਾਇਤਾਂ, ਆਪਣਾ ਦੂਜਾ ਕਿ ਬਾਕੀ ਟਾਈਮ ਅੱਗੇ ਵਧਿਆ ਹੈ, ਇਹ ਉਧਰ ਨਹੀਂ। ਮਤਲਬ ਇਸ ਕਿਸਮ ਦੀ ਸਫਿਸਟੀ ਨਾਲ ਦੇਖੋ, ਐਜੂਕੇਸ਼ਨ ਦੇ ਮਾਮਲੇ 'ਚ ਤਾਂ ਬਾਹਮਣ ਦਾ ਮੁਕਾਬਲਾ ਨਹੀਂ ਹੈ, ਉਹਨੂੰ ਪਤਾ ਹੈ ਵੀ ਕਿੱਥੇ ਕੁੰਡੀ ਘੁਮਾਣੀ ਹੈ। ਹੁਣ ਇਹ ਸਿੱਧੇ ਇੱਕ ਤਾਂ ਉਹ ਉਹਨਾਂ ਦਾ ਸਫਿਸਟੀਕੇਟ ਤਰੀਕਾ ਚੱਲ ਹੀ ਰਿਹਾ ਸੀ। ਹੁਣ ਉਹਨਾਂ ਦੇ ਜਿਹੜੇ ਆਰਐਸਐਸ ਦੇ ਉਹਨਾਂ ਵਰਕਰ ਟਾਈਪ ਲੋਕ ਸੀ, ਲੇਕਿਨ ਇੱਕ ਜਿਹੜੇ ਉਹਨਾਂ ਦੇ ਆਈਡੀਆਲੋਗ, ਜਦੋਂ ਅਸੀਂ ਆਈਡੀਆਲੋਗ ਕਹਿੰਦੇ ਹਾਂ ਉਹਦਾ ਮਤਲਬ ਹੁੰਦਾ ਵਿਚਾਰਕ, ਜਿਹੜੇ ਆਈਡੀਓਲੋਜੀ ਦਿੰਦੇ ਨੇ। ਉਹਨਾਂ ਦੇ ਵਿੱਚ ਇਹਨਾਂ ਦਾ ਇੱਕ ਪ੍ਰੋਮੀਨੈਂਟ ਇੱਕ ਪਹਿਲਾਂ ਗੋਵਿੰਦਾਚਾਰੀਆ ਹੁੰਦਾ ਸੀ, ਹੁਣ ਅੱਜ ਕੱਲ੍ਹ ਰਾਮ ਮਾਧਵ ਹੈ, ਉਹ ਅਮਰੀਕਾ ਆਇਆ ਹੋਇਆ ਔਰ ਉਹਨੇ ਅਮਰੀਕਾ 'ਚ ਕੱਲ੍ਹ ਵਾਸ਼ਿੰਗਟਨ DC 'ਚ ਇੰਡੀਅਨ ਅਮਰੀਕਨ ਐਸੋਸੀਏਸ਼ਨ ਨੇ ਇੱਕ ਵੱਡਾ ਫੰਕਸ਼ਨ ਰੱਖਿਆ ਸੀ, ਉਹਦਾ ਉਹਨੇ ਕੀ ਨੋਟ ਐਡਰੈਸ ਉਹਨੇ ਦਿੱਤਾ। ਉਹਦੇ 'ਚ ਉਹ ਆਪਣੀ ਹਕੂਮਤ ਦੀਆਂ ਪ੍ਰਾਪਤੀਆਂ ਕੀ ਨੇ ਜਾਂ ਨਾ ਪ੍ਰਾਪਤੀ, ਉਹਦੀ ਥਾਂ ਦੇ ਉੱਤੇ ਪਾਕਿਸਤਾਨ ਫੋਕਸਡ ਉਹਦੀ ਸਾਰੀ ਸਪੀਚ ਸੀ। ਔਰ ਉਹਨਾਂ ਦੇ ਮੀਡੀਆ ਨੇ, ਈਵਨ ਜਿਹੜੀ ਨਿਊਜ਼ ਏਜੰਸੀ ਹੈ ਇੰਡੀਆ ਦੀ PTI, ਉਹਨਾਂ ਨੇ ਹੈਡਲਾਈਨ ਲਾਈ ਹੈ ਕਿ ਉੱਥੇ ਇਹਨੇ ਮਾਧਵ ਨੇ ਕਿਹਾ, ਪਾਕਿਸਤਾਨ ਇਜ਼ ਹੈਡੇਕ ਫॉर एंटायर वर्ल्ड
has footprints of all terror attacks ਰਾਮ ਮਾਧਵ। ਅੱਛਾ ਉਹਨੇ ਕਿਹਾ ਜੀ ਇਹ ਮਾਂ ਹੈ ਜਿਹੜੀ ਆ ਦੁਨੀਆ ਦੇ ਲਈ ਜਿੰਨੀਆਂ ਵੀ ਘਟਨਾਵਾਂ ਹੁੰਦੀਆਂ ਉਹਦੇ ਫੁੱਟਪ੍ਰਿੰਟਸ ਜਿਹੜੇ ਨੇ ਉਹਦੇ ਪੈਰਾਂ ਦੇ ਨਿਸ਼ਾਨ ਤੁਹਾਨੂੰ ਪਾਕਿਸਤਾਨ ਤੋਂ ਨਜ਼ਰ ਆਣਗੇ। ਔਰ ਉੱਥੇ ਕਿਉਂਕਿ ਕੱਲ ਗਲੋਬਲ ਐਂਟੀ ਟੈਰਰ ਡੇ ਸੀ, ਹੁਣ ਇਹ ਉਹੀ ਹੈ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜਿਆ ਸ਼ੈਤਾਨ ਵੇਲਾ। ਸ਼ੈਤਾਨ ਜਿਹੜਾ ਹੈ ਉਹ ਕੁਰਾਨ ਦੀਆਂ ਆਇਤਾਂ ਪੜ੍ਹ ਰਿਹਾ ਹੈ ਜਾਂ ਉਹ ਮੰਤਰ ਪੜ੍ਹ ਰਿਹਾ ਹੈ ਜਾਂ ਉਹ ਗੁਰਬਾਣੀ ਸੁਣਾ ਰਿਹਾ ਹੈ। ਉਹ ਟੈਰਰ ਡੇ ਦੇ ਉੱਤੇ ਸਭ ਤੋਂ ਵੱਡੀ ਦੁਨੀਆ ਦੀ ਇਸ ਵੇਲੇ ਜਿਹੜੀ ਟੈਰਰਿਸਟ ਆਰਗੇਨਾਈਜੇਸ਼ਨ ਹੈ RSS, ਉਹਦਾ ਆਈਡੀਆਲੋਗ ਵਾਸ਼ਿੰਗਟਨ DC ਦੀ ਧਰਤੀ ਤੇ ਖਲੋ ਕੇ ਕਹਿ ਰਿਹਾ ਹੈ ਕਿ ਪਾਕਿਸਤਾਨ ਦੁਨੀਆ ਦੇ ਲਈ ਵੱਡੀ ਸਿਰਦਰਦੀ ਹੈ, ਕਿਉਂਕਿ ਦੁਨੀਆ 'ਚ ਜਿੱਥੇ ਵੀ ਕੋਈ ਦਹਿਸ਼ਤਗਰਦੀ ਦੀ ਘਟਨਾ ਵਾਪਰਦੀ ਹੈ ਉਹਦੇ ਫੁੱਟਪ੍ਰਿੰਟਸ ਉੱਥੇ ਨੇ ਔਰ ਉਹਦੇ ਐਗਜ਼ੈਕਟ ਲਫ਼ਜ਼ ਨੇ ਰਿਮੈਂਬਰ ਪਾਕਿਸਤਾਨ ਇਜ਼ ਨਾਟ ਓਨਲੀ ਅ ਹੈਡੇਕ ਫॉर ਇੰਡੀਆ, ਇਟ ਇਜ਼ ਅ ਹੈਡੇਕ ਫॉर ਦ ਐਂਟਾਇਰ ਵਰਲਡ। You cannot be treating Pakistan with kid gloves। ਉਹਨਾਂ ਦਾ ਹੁੰਦਾ kid gloves ਨਾ ਵੀ ਐਵੇਂ ਉਹਨੂੰ ਹਲਕੇ 'ਚ ਨਾ ਲਾਓ। ਇਹ ਜਿਹੜਾ ਪਾਕਿਸਤਾਨ ਸਾਰੀ ਦੁਨੀਆ ਦੀ ਸਿਰਦਰਦ ਹੈ। Look at the footprints, you will find them in Pakistan, a country that sponsors, promotes, funds, protects terrorists, is a safe haven for terrorists। We need to tackle that country। ਹੁਣ ਮਤਲਬ ਜਿਹੜੀ ਉਹ ਸਾਰੀ ਮੋਮੈਂਟਮ ਬਿਲਟ ਕਰ ਰਹੇ ਨੇ ਪਾਕਿਸਤਾਨ ਦੇ ਖਿਲਾਫ ਦੁਨੀਆ ਭਰ 'ਚ, ਔਰ ਇਹਦੇ 'ਚ ਜਿਹੜੇ ਫੇਅਰ ਨਿਊਜ਼ ਦਿੰਦੇ ਨੇ ਜਿਵੇਂ ਵਾਸ਼ਿੰਗਟਨ ਪੋਸਟ ਜਾਂ ਨਿਊਯਾਰਕ ਟਾਈਮਜ਼ ਰੈਲੇਟਿਵਲੀ ਫੇਅਰ, ਉਹਨਾਂ ਨੂੰ ਆਪਣੇ ਟਾਰਗੇਟ ਤੇ ਲੈਂਦਾ ਹੈ। ਮਿਸਟਰ ਮਾਧਵ alleged that some think tanks and some media outlets like New York Times and Washington Post have sympathizers of terror, they demand human rights for terrorists। ਉਹਨਾਂ ਨੇ ਕਿਹਾ ਜੀ ਇਹ ਜਿਹੜੇ ਨੇ ਸਿੰਪੈਥਾਈਜ਼ਰ ਨੇ ਵਾਸ਼ਿੰਗਟਨ ਪੋਸਟ ਨਿਊਯਾਰਕ, ਕਿਉਂਕਿ ਇਹ ਹਿੰਦੂਤਵਾ ਨੂੰ ਐਕਸਪੋਜ਼ ਕਰਦੇ ਨੇ, ਇਸ ਲਈ ਇਹ ਟੈਰਰਿਸਟ ਦੇ ਸਿੰਪੈਥਾਈਜ਼ਰ ਹੋਏ। ਔਰ ਜਿਹੜਾ ਅਮਰੀਕਾ ਦੀ ਧਰਤੀ ਤੇ ਖਲੋ ਕੇ ਕਿਸ ਲੈਵਲ ਦੀ ਵਾਇਲੈਂਸ ਪ੍ਰਮੋਟਿੰਗ ਗੱਲ ਕਰ ਰਿਹਾ ਹੈ, ਉਹ ਇਹ ਕਹਿ ਰਿਹਾ ਫਰੈਂਡਸ terrorism can be defeated only when the last terrorist is defeated, like the virus। As long as there is one terrorist alive in one corner of the world, humanity remains in danger। ਫਿਰ ਉਹ ਕਹਿ ਰਿਹਾ ਜੀ ਇੱਕ ਵੀ ਜੇ ਰਹਿੰਦਾ ਦੁਨੀਆ 'ਚੋਂ ਖਤਰੇ 'ਚ ਹੈ। ਔਰ ਅਖੀਰ 'ਚੋਂ ਕਹਿ ਰਿਹਾ ਇੰਡੀਆ which has been a victim of terror for last several decades has defeated terrorism। ਕਿ ਅਸੀਂ ਖਤਮ ਕਰਤਾ ਟੈਰਰਿਜ਼ਮ ਨੂੰ। You have defeated terror in India। ਲੋਕਾਂ ਨੂੰ ਕਹਿ ਰਿਹਾ you may say there are terrorists here and there in Kashmir, but today in India terrorism has become very costly for the perpetrators। What remains are some remnants, but they will also end very soon in India। ਇਹ ਉਹ ਦੇ ਗਿਆ ਆਪਣੀ ਇੰਡੀਕੇਸ਼ਨ ਜੋ ਅਜੀਤ ਡੋਵਲ ਨੇ ਕਿਹਾ ਪੁਲਿਸ ਅਕੈਡਮੀ 'ਚ ਕਿ ਸਿਵਲ ਸੁਸਾਇਟੀ 4th ਜਨਰੇਸ਼ਨ ਵਾਰ ਹੈ। ਜੋ ਜਨਰਲ ਬਿਪਨ ਰਾਵਤ ਨੇ ਸ੍ਰੀਨਗਰ 'ਚ ਖਲੋ ਕੇ ਕਿਹਾ ਕਿ ਲਿੰਚਿੰਗ ਜਸਟੀਫਾਈਡ ਹੈ। ਇਹ ਇਹਨਾਂ ਦਾ ਜਿਹੜਾ ਇਹ ਹੈ ਮਾਧਵ ਹੈ, ਇਹ ਵਾਸ਼ਿੰਗਟਨ DC 'ਚ ਖਲੋ ਕੇ ਕਹਿ ਗਿਆ ਕਿ ਅਸੀਂ ਭਾਰਤ 'ਚ ਡਿਫੀਟ ਕਰਤਾ ਹੈ ਟੈਰਰਿਜ਼ਮ ਨੂੰ। ਜਿਹੜਾ ਥੋੜ੍ਹਾ ਬਹੁਤ ਰਹਿੰਦਾ ਹੈ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਉਹਦਾ ਸਿਰ ਕੁਚਲ ਦਿਆਂਗੇ। ਹੁਣ ਇੱਕ ਪਾਸੇ ਇਹ ਡੇਂਜਰ ਹੈ ਤੇ ਹੁਣ ਜੇ ਮੈਂ ਇਹ ਕਹਾਂ ਕਿ ਪਾਕਿਸਤਾਨੀ ਕਮਿਊਨਿਟੀ ਵੀ ਇੱਥੇ ਕੋਈ ਥੋੜੀ ਨਹੀਂ ਹੈ, ਬਿਲਕੁਲ ਹਕੂਮਤ ਹੈ ਪਾਕਿਸਤਾਨ ਦੇ ਕੋਲ, ਉਹ ਕਿਸ ਲੈਵਲ ਦੀ ਤਿਆਰੀ ਕਰ ਰਹੇ ਨੇ ਇਸ ਕਿਸਮ ਦੇ ਸਾਰੇ ਨੂੰ, ਇਸ ਸਵਾਲ ਨੂੰ ਮੈਂ ਖੁੱਲ੍ਹਾ ਛੱਡ ਦਿੰਦਾ। ਪਰ ਮੈਨੂੰ ਇਹ ਲੱਗਦਾ ਹੈ ਕਿ ਭਾਈ ਇਹ ਤਾਂ ਉੱਥੋਂ ਤੱਕ ਪਹੁੰਚ ਗਏ ਨੇ ਜਿਹਦੇ ਤੇ ਇਹੀ ਕਹਿਣਾ ਬਣਦਾ ਕਿ ਦੌੜੋ, ਕੀ ਹੈ ਉਹਨਾਂ ਦਾ, ਦੌੜੋ ਵਗਰਨਾ महशर न होगा फिर कभी। दौड़ो ना उठो, उठो वगरने महशर न होगा फिर कभी। दौड़ो जमाना चाल क़यामत की चल गया। जी डॉक्टर साहब थोड़ा बहुत बहुत शुक्रिया। साथ लेने ब्रेक व्यूअर्स है तो कितने जाना, मिलते हैं आफ्टर दिस शॉर्ट ब्रेक।